With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਸਟੂਡੀਓ ਵਿੱਚ ਆਏ ਹੋਏ ਨੇ। ਆਉਣਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ ਡੇਟ ਹੈਗੀ ਹੈ 10 ਮਈ 2016, 27 ਵਿਸਾਖ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਅਹਿਮ ਘਟਨਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਬੇਸ਼ੱਕ ਇਸ ਇਸ਼ੂ ਨੂੰ 2-3 ਵਾਰ ਅਸੀਂ ਸਾਹਮਣੇ ਲਿਆਂਦਾ ਜੀ, ਲੇਕਿਨ ਇਹਦੀ ਅਹਿਮੀਅਤ ਇਸ ਕਦਰ ਹੈ ਔਰ ਕਿਉਂਕਿ ਜਦੋਂ ਤੱਕ ਕੋਈ ਗੱਲ ਡਿਸਾਈਸਿਵ ਜਿਹਨੂੰ ਕਹਿੰਦੇ ਨੇ ਫੈਸਲਾ ਕੁਨ ਹਾਲਤ 'ਚ ਜਿਹੜੀ ਹੈ ਨਹੀਂ ਹੁੰਦੀ, ਉਸ ਦੇ ਉੱਤੇ ਚਰਚਾ ਕਰਨੀ ਬਣਦੀ ਹੈ ਜੀ। ਔਰ ਇਹ ਅੱਜ ਵੀ ਅਸੀਂ ਓਪਨਿੰਗ ਵਿਸ਼ਾ ਜਿਹੜਾ ਗੁਰੂ ਤੋਂ ਫਟਕਾਰਿਆ ਹੋਇਆ ਬੰਦਾ ਕੁਲਦੀਪ ਸਿੰਘ, ਕਿਉਂਕਿ ਜਦੋਂ ਵੀ ਕੋਈ ਮੁੱਖ ਧਾਰਾ ਪੰਥ ਨਾਲੋਂ ਵੱਖਰੀ ਗੱਲ ਕਰਦਾ ਤੇ ਇਹ ਹਰ ਬਿਸਰਤ ਤੇਰੇ ਗੁਣ ਗਲਿਆ, ਜੇ ਕੋਈ ਗੁਣਵਾਨ ਵੀ ਇਸ ਕਿਸਮ ਦੀ ਹਰਕਤ ਕਰਦਾ ਹੈ ਤੇ ਇਹ ਇਹੀ ਸ਼ੋਅ ਕਰਦਾ ਹੈ ਕਿ ਭਾਈ ਉਸ ਦੇ ਗੁਣ ਗਲ ਗਏ ਨੇ ਜੀ। ਹਾਲਾਂਕਿ ਇਸ ਬੰਦੇ ਦਾ ਕਿਰਦਾਰ ਕਰਤੂਤ ਤਾਂ ਪਿਛਲੇ 20-25 ਸਾਲ ਤੋਂ ਕੰਸਿਸਟੈਂਟ ਹੈ, ਐਂਟਾਈ ਪੰਥ ਹੈ ਔਰ ਇਹ ਹੈ ਵੀ ਬਹੁਤਿਆਂ ਨੂੰ ਹੁਣ ਪਤਾ ਲੱਗਾ। ਪਹਿਲਾਂ ਇਸ ਦੀਆਂ ਕਰਤੂਤਾਂ ਦੀ ਵਜ੍ਹਾ ਕਰਕੇ ਵਾਸ਼ਿੰਗਟਨ DC ਔਰ ਜਿਹੜੇ ਸਾਡੇ ਵੀਰ ਉੱਥੇ ਇਸ ਸਾਰੀ ਮੂਵਮੈਂਟ ਨਾਲ ਪਹਿਲੇ ਦਿਨ ਤੋਂ ਜੁੜੇ ਨੇ, ਉਹਨਾਂ ਨੇ ਸਭ ਤੋਂ ਜ਼ਿਆਦਾ ਸਫ਼ਰ ਕੀਤਾ ਜੀ। ਗੁਰਦੁਆਰਾ ਸਾਹਿਬ 123 ਦੇ ਉੱਤੇ ਇਹਦੀ ਵਜ੍ਹਾ ਕਰਕੇ ਜੋ ਕੁਛ ਹੋਇਆ। ਪਰ ਹੁਣ ਜਦੋਂ ਜਿਹੜਾ ਗੁਨਾਹਗਾਰ ਹੈ ਇੱਕ ਤੋਂ ਬਾਅਦ ਇੱਕ ਕਰਦਾ ਜਾਂਦਾ ਹੈ ਤੇ ਫਿਰ ਅਲਟੀਮੇਟਲੀ ਉਹਦਾ ਗੁਨਾਹ ਉਸ ਨੂੰ ਉਸ ਮੁਕਾਮ ਤੇ ਲਿਆ ਕੇ ਖੜਾ ਕਰਦਾ ਜਿੱਥੇ ਉਸ ਤੇ ਫਿਰ ਪਿਛਲੇ ਸਾਰੇ ਗੁਨਾਹ ਵੀ
ਉਜਾਗਰ ਹੁੰਦੇ ਨੇ। ਜੀ ਸੋ ਕੁਲਦੀਪ ਸਿੰਘ ਦੀ ਕਰਤੂਤ ਨੂੰ ਲੈ ਕੇ ਜਿਹੜਾ ਬੇਸ਼ੱਕ ਕੋਈ ਅਕਾਲ ਤਖਤ ਸਾਹਿਬ ਤੋਂ ਇੱਕ ਖਬਰ ਜ਼ਰੂਰ ਆਈ ਕੁਝ ਦਿਨ ਪਹਿਲਾਂ, ਜਦੋਂ ਇਹ ਹੋਇਆ ਹੀ ਹੈ ਕਿ ਜੀ ਉਹਨਾਂ ਨੇ ਕੋਈ ਇੱਥੇ ਐਂਬੈਸਡਰ ਹੈ ਸਤਪਾਲ ਸਿੰਘ, ਹਾਲਾਂ ਮੈਨੂੰ ਬਾਅਦ 'ਚ ਪਤਾ ਲੱਗਾ ਕਿ ਉਹ ਭਜਨ ਜੋਗੀ ਦਾ ਜਵਾਈ ਹੈ ਜੀ, ਕਿ ਉਹਨੂੰ ਜਿਹੜਾ ਮਨੋਨੀਤ ਕੀਤਾ ਹੈ ਕਿ ਵੀ ਉਹ ਜਾ ਕੇ ਇਨਕੁਆਇਰ ਕਰੇਗਾ। ਸੋ ਭਜਨ ਜੋਗੀ ਦਾ ਤੇ ਆਪਣੇ ਡੇਰੇ ਦੇ ਵਿੱਚ ਕਿੰਨਾ ਕੁਛ ਮਨਮਤ ਵਾਲਾ ਚੱਲਦਾ ਹੈ, ਔਰ ਜਿਵੇਂ ਮੇਰੇ ਨੋਟਿਸ 'ਚ ਆਇਆ ਵੀ ਹੁਣ ਇਸ ਮੁੱਦੇ ਤੇ ਜਿੱਥੇ ਸਾਰੇ ਗੁਰਦੁਆਰਾ ਸਾਹਿਬਾਨ ਵਾਸ਼ਿੰਗਟਨ DC, ਮੈਰੀਲੈਂਡ, ਵਰਜੀਨੀਆ ਦੇ ਇਕੱਠੇ ਨੇ, ਉੱਥੇ ਜਿਹੜਾ ਜੋਗੀ ਭਜਨ ਕਹਿੰਦਾ, ਜਿੱਥੇ ਉਹਨਾਂ ਨੇ ਆਸ਼ਰਮ ਨੂੰ ਵੀ ਗੁਰਦੁਆਰਾ ਕਹਿੰਦੇ ਨੇ, ਪੈਸੇ ਇਕੱਠੇ ਕਰਨ ਦਾ ਕੰਮ ਹੁੰਦਾ ਹੈ, ਪੈਸੇ ਪੰਜਾਬੀ ਸਿੱਖ ਦਿੰਦੇ ਨੇ ਤੇ ਉਹ ਗੋਲਕ ਦੇ ਉੱਤੇ ਉਹਨਾਂ ਦਾ ਹੁੰਦਾ ਹੈ, ਰਾਜ ਖਾਲਸਾ ਨਾਂ ਰੱਖਿਆ ਹੁੰਦਾ ਗੁਰਦੁਆਰੇ ਦਾ। ਲੇਕਿਨ ਜਿਵੇਂ ਮੈਂ ਇਹ ਲਿਸਟ ਵੀ ਦੇਖੀ ਔਰ ਮੈਨੂੰ ਵੈਸੇ ਵੀ ਪਤਾ ਲੱਗਿਆ ਵੀ ਉਹਨਾਂ ਨੇ ਪਾਰਟਿਸਿਪੇਟ ਨਹੀਂ ਕੀਤਾ ਹੈ ਇਸ ਦੇ ਵਿੱਚ। ਸੋ ਹੁਣ ਉਹਦਾ ਭਜਨ ਜੋਗੀ ਦਾ ਜਵਾਈ ਉਹਨੂੰ ਕੀ ਜਿਹੜੇ ਕਿ ਆਪ ਮਰਿਆਦਾ ਵਾਇਲੇਟ ਕਰਦੇ ਨੇ ਕੀ ਸਜ਼ਾ ਦੇਗਾ। ਪਰ ਇਹ ਗੱਲ ਖੁਸ਼ੀ ਦੀ ਹੈ ਕਿ ਇਹਦੇ ਬਾਵਜੂਦ ਕਿ ਵਾਸ਼ਿੰਗਟਨ DC ਦੇ ਇਹਨਾਂ ਗੁਰਦੁਆਰਿਆਂ ਜਾਂ ਇਹਨਾਂ ਦੇ ਕੁਝ ਪ੍ਰਬੰਧਕ ਉਹ ਵੀ ਨੇ ਜਿਨ੍ਹਾਂ ਦਾ ਸੰਬੰਧ ਬਾਦਲ ਦਲ ਨਾਲ ਹੈ, ਜਾਂ ਕੁਛ ਉਹ ਨੇ ਜਿਨ੍ਹਾਂ ਦੇ ਉੱਤੇ ਅਕਸਰ ਸਰਕਾਰੀ ਹੋਣ ਦਾ ਵੀ ਜਿਹੜਾ ਪਾਰਟ ਲੱਗਦਾ ਹੈ। ਔਰ ਇਹ ਜ਼ਾਹਰ ਹੈ ਕਿ ਇਸ ਮੁੱਦੇ ਨੇ ਸਭ ਨੂੰ ਇਕੱਠੇ ਕੀਤਾ ਔਰ ਇਸ ਗੱਲ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ। ਔਰ ਖਾਸ ਤੌਰ ਤੇ ਜਿਵੇਂ ਗੱਲ ਕੱਲੀ ਕੁਲਦੀਪ ਸਿੰਘ ਦੀ ਨਹੀਂ, ਉਸ ਦੇ ਨਾਲ ਜੁੜੇ ਹੋਏ ਜਿਨ੍ਹਾਂ 5 ਪਿਆਰਿਆਂ ਨੇ ਅਖੌਤੀ ਜਿਹੜਾ ਇਸ ਦਾ ਅੰਮ੍ਰਿਤ ਦਿੱਤਾ ਹੈ, ਉਹ ਵੀ ਦੋਸ਼ੀ ਨੇ। ਔਰ ਪਹਿਲਾਂ ਇਹ ਜ਼ਰੂਰੀ ਹੁੰਦਾ ਹੈ ਕਿ ਵੀ ਜਿਹੜਾ ਮੁੱਖ ਮਸੰਦ ਹੈ ਉਹ ਤਾਂ ਜਿਵੇਂ ਕੋਈ ਵੀ ਜਿਹਦੇ ਬਾਰੇ ਹੁੰਦਾ ਹੈ ਕਿ ਹਾਰਡਨਡ ਕ੍ਰਿਮੀਨਲ, ਇੱਕ ਤਾਂ ਹਾਰਡਨਡ ਕ੍ਰਿਮੀਨਲ ਹੁੰਦਾ ਜਿਹਨੇ ਇੱਕ ਤੋਂ ਬਾਅਦ ਇੱਕ ਕ੍ਰਾਈਮ ਕੀਤਾ ਹੁੰਦਾ, ਉਹਨੂੰ ਜਿਹੜਾ ਨੁਕਤੇ ਤੇ ਲਿਆਉਣਾ ਸੌਖਾ ਨਹੀਂ ਹੁੰਦਾ। ਪਰ ਜਿਹੜੇ ਨਵੇਂ ਕ੍ਰਾਈਮ ਕਰਨ ਵਾਲੇ ਹੁੰਦੇ ਨੇ, ਹਾਰਡਨਡ ਕ੍ਰਿਮੀਨਲ ਦੇ ਸਾਥੀ ਹੁੰਦੇ ਨੇ, ਉਹਨਾਂ ਨੂੰ ਜਿਹੜਾ ਤੁਸੀਂ ਪਰਸੂਏਡ ਕਰ ਸਕਦੇ ਹੋ ਜਾਂ ਉਹਨਾਂ ਦੀ ਗਲਤੀ ਦਾ ਉਹਨਾਂ ਨੂੰ ਅਹਿਸਾਸ ਕਰਵਾ ਸਕਦੇ ਹੋ। ਸੋ ਜ਼ਾਹਰ ਹੈ ਕਿ ਹੁਣ ਉਹਨਾਂ 5 ਦੇ ਨਾਂ ਵੀ ਸਾਹਮਣੇ ਆ ਗਏ ਨੇ ਜਿਹੜੇ 5 ਪਿਆਰਿਆਂ ਸ਼ਾਮਲ ਹੋਏ, ਔਰ ਉਹਨਾਂ ਚੋਂ ਇੱਕ ਪਿਆਰਾ ਜਿਹਦਾ ਸਬੰਧ, ਜਿਹਦਾ ਨਾਂ ਸੁਰਿੰਦਰ ਸਿੰਘ ਹੈ ਔਰ ਜਿਹੜਾ ਮੈਸੇਚਿਊਸਟਸ ਐਵਨਿਊ ਤੇ ਵੱਡਾ ਸਿੱਖ ਗੁਰਦੁਆਰਾ ਹੈ, ਔਰ ਉਹ ਵੀ ਕਾਫੀ ਕੰਟਰੋਵਰਸੀਜ਼ ਚੋਂ ਗੁਰਦੁਆਰਾ ਨਿਕਲਿਆ। ਕਦੇ ਸਿੱਖ ਕਸੀਨੋ ਦੇ ਨਾਂ ਥੱਲੇ ਸ਼ਮਸ਼ੇਰ ਸਿੰਘ ਨਾਂ ਦਾ ਬੰਦਾ ਪੈਸੇ ਇਕੱਠਾ ਕਰਦਾ ਰਿਹਾ, ਫਿਰ ਇਹ ਆਇਆ ਜੀ ਇਹ ਵਿਕਣ ਲੱਗਾ, ਉਹ ਵੇਚਣਾ ਲਾਇਆ ਹੋਇਆ ਸੀ, ਲਾ ਵੀ ਦਿੱਤਾ ਸੀ। ਫਿਰ ਹੋਇਆ ਜੀ ਇੱਥੇ ਅਹਿਮਦੀਆਂ ਦੀ ਮਸੀਤ ਬਣੇਗੀ ਕਿ ਇੰਡੀਅਨ ਕੌਂਸੂਲੇਟ ਦੀ ਦਿਲਚਸਪੀ ਹੈ ਔਰ ਉੱਥੇ ਸਾਨੀ ਫੈਮਿਲੀ ਹੈ ਜਿਨ੍ਹਾਂ ਨੇ ਐਫਰਟ ਕਰਕੇ, ਔਰ ਇਹ ਵੀ ਖਬਰਾਂ ਲੱਗਦੀਆਂ ਰਹੀਆਂ, ਮੈਂ ਜਿੱਥੇ ਜਾਣਾ ਮੈਨੂੰ ਕਹਿਣਾ ਜੀ ਤੁਹਾਡੇ ਵਾਸ਼ਿੰਗਟਨ ਗੁਰਦੁਆਰਾ ਵਿਕ ਰਿਹਾ, ਤੁਸੀਂ ਕਿਸ ਕਿਸਮ ਦੇ ਸਿੱਖ ਹੋ ਕਿ ਵੀ ਤੁਸੀਂ ਉੱਥੇ ਬੈਠੇ ਜਿਹੜੇ ਨੇ ਵਾਸ਼ਿੰਗਟਨ ਵਾਲੇ ਸੇਵ ਨਹੀਂ ਕਰ ਸਕਦੇ। ਸੋ ਕੁੱਲ ਮਿਲਾ ਕੇ ਸਾਨੀ ਫੈਮਿਲੀ ਨੇ ਇਸ ਸਾਰੇ ਨੂੰ ਜਿਹੜਾ ਜਿਵੇਂ ਵੀ ਉਹਨਾਂ ਨੇ ਕੀਤਾ ਹੈ ਉਸ ਥਾਂ ਦੇ ਉੱਤੇ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ ਦਾ ਹੀ ਨਿਸ਼ਾਨ ਸਾਹਿਬ ਝੂਲਿਆ ਔਰ ਅੱਜ ਵੀ ਹੁੰਦਾ ਹੈ। ਪਰ ਇਸ ਗੁਰਦੁਆਰੇ ਨਾਲ ਸੰਬੰਧਿਤ ਵੀ ਸੁਰਿੰਦਰ ਸਿੰਘ ਨਾਂ ਦਾ ਕੋਈ ਗ੍ਰੰਥੀ ਜਿਹੜਾ ਹੈ ਉਹ ਵੀ ਉਹਨਾਂ 5 'ਚ ਸ਼ਾਮਲ ਸੀ। ਸੋ ਕੁੱਲ ਮਿਲਾ ਕੇ ਮੈਂ ਇਸ ਵੇਰਵੇ ਨੂੰ ਮੈਂ ਔਰ ਉਸ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਵੀ ਜਿਹੜਾ ਹੈ ਕੱਲ ਦੀ ਜਿਹੜੀ ਮੀਟਿੰਗ ਹੋਈ ਹੈ ਉੱਥੇ ਉਸ ਦੇ ਵਿੱਚ ਜੁਆਇਨ ਕਰਕੇ ਮੁਆਫੀ ਮੰਗੀ। ਉਹਨਾਂ ਨੇ ਇਹੀ ਕਿਹਾ ਜੀ ਅਸੀਂ ਰੋ ਨਹੀਂ ਰਹੇ ਸਿਰਫ, ਪਰ ਅਸੀਂ ਬਿਲਕੁਲ ਸਹਿਮਤ ਨਹੀਂ ਹੈ ਔਰ ਅਸੀਂ ਇਹਨੂੰ ਜਵਾਬਦੇਹ ਬਣਾਵਾਂਗੇ, ਨਾ ਹੋਇਆ ਤਾਂ ਇਹਨੂੰ ਚੱਲਦਾ ਕਰਾਂਗੇ। ਚਲੋ ਸੋ ਕੱਲ ਕਿਉਂਕਿ ਆਲਰੇਡੀ 2 ਮੀਟਿੰਗਸ ਇਸ ਸਬੰਧ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਵਰਜੀਨੀਆ ਦੇ ਵਿੱਚ ਬ੍ਰੈਡਿਕ ਰੋਡ ਤੇ ਜਿਹੜਾ ਉਸ ਇਲਾਕੇ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਹੈ ਸੰਗਤ ਦੇ ਲਿਹਾਜ਼ ਨਾਲ, ਉਹਦੇ 'ਚ ਹੋ ਚੁੱਕੀਆਂ ਸੀ। ਤੇ ਹੁਣ ਫੋਲੋ ਅਪ ਐਕਸ਼ਨ ਦੇ ਲਈ, ਔਰ ਕਿਉਂਕਿ ਇਹ ਠੀਕ ਹੈ ਵੀ ਹਰ ਥਾਂ ਤੇ ਕੁਝ ਰੀਜ਼ਨੇਬਲ ਬੰਦੇ ਵੀ ਨੇ ਜਿਹਨਾਂ, ਹਾਲਾਂਕਿ ਪਤਾ ਹੈ ਕਿ ਵੀ ਜਿਹੜਾ ਇਹ ਕ੍ਰਿਮੀਨਲ ਹੈ ਹਾਰਡਨਡ ਕ੍ਰਿਮੀਨਲ, ਇਸ ਦੇ ਵਿਹਾਰ 'ਚ ਕੋਈ ਫਰਕ ਨਹੀਂ ਪੈਣਾ, ਔਰ ਜਿਹੜੇ ਲੋਕ ਜਾਣਦੇ ਨੇ ਉਹਨਾਂ ਦੀ ਚਾਹਨਾ ਹੈ ਵੀ ਸਜ਼ਾ ਯਾਫਤਾ ਜਲਦੀ ਹੋਏ, ਹਰ ਪੱਖੋਂ ਪੰਥ 'ਚੋਂ ਬਾਈਕਾਟ ਹੋਏ। ਲੇਕਿਨ ਤੁਹਾਨੂੰ ਜਦੋਂ ਤੁਸੀਂ ਕਲੈਕਟਿਵਲੀ ਕੰਮ ਕਰਦੇ ਹੋ, ਕਈ ਵਾਰ ਜਿਹੜੇ ਲੋਕ ਨਹੀਂ ਜਾਣਦੇ ਜਾਂ ਜਿਹੜੇ ਸਮਝਦੇ ਨੇ ਵੀ ਕੱਲ ਨੂੰ ਇਹ ਨਾ ਲੱਗੇ ਵੀ ਧੱਕਾ ਕੀਤਾ ਹੈ ਜਾਂ ਐਵੇਂ ਫਤਵੇ ਜਾਰੀ ਕਰਦੇ ਨੇ। ਸੋ ਆਲਰੇਡੀ 2 ਮੀਟਿੰਗਸ 'ਚ ਹੁਣ ਇਸ ਇਸ਼ੂ ਨੂੰ ਵੀ 2-3 ਹਫ਼ਤੇ ਹੋ ਗਏ ਨੇ ਰਿੜਕਦੇ, ਲੇਕਿਨ ਇਹਦੇ ਬਾਵਜੂਦ ਕੱਲ ਇਸ ਪੱਖ ਤੋਂ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਮੈਰੀਲੈਂਡ ਜਿਹੜੇ ਕਿ ਰੌਕਵਿਲ 'ਚ ਗੁਰਦੁਆਰਾ ਸਾਹਿਬ ਹੈ, ਉੱਥੇ ਸਾਰੀਆਂ ਜਥੇਬੰਦੀਆਂ ਔਰ ਜਿਹੜੇ ਉਸ ਇਲਾਕੇ ਦੇ ਗੁਰਦੁਆਰੇ ਨੇ ਜਿਹਦੇ 11 ਗੁਰਦੁਆਰਿਆਂ ਦੇ ਨੁਮਾਇੰਦੇ ਔਰ 5 ਪ੍ਰਮੁੱਖ ਆਰਗੇਨਾਈਜੇਸ਼ਨ ਜਿਨ੍ਹਾਂ 'ਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਨ੍ਹਾਂ ਦੇ 50 ਤੋਂ ਜ਼ਿਆਦਾ ਗੁਰਦੁਆਰੇ ਜਿਹਦੇ ਮੈਂਬਰ ਨੇ, ਔਰ ਫਰੈਂਡਸ ਆਫ ਸਿੱਖ ਕਾਕਸ ਜਿਸ ਸਿੱਖ ਕਾਕਸ 50 ਕਾਂਗਰਸਮੈਨ ਅਪਰੋਕਸੀਮੇਟਲੀ ਉਹਦੇ ਮੈਂਬਰ ਨੇ। ਉਹਨਾਂ ਤੋਂ ਬਿਨਾਂ ਬਾਬਾ ਬੁੱਢਾ ਜੀ ਫਾਊਂਡੇਸ਼ਨ ਮੈਰੀਲੈਂਡ, ਗੁਰੂ ਹਰਕ੍ਰਿਸ਼ਨ ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਸ਼੍ਰੀ ਹਰਮੰਦਰ ਸਾਹਿਬ ਅਕੈਡਮੀ, ਇਹਨਾਂ ਨੇ ਸ਼ਮੂਲੀਅਤ ਕੀਤੀ। ਔਰ ਜਿਹੜੇ ਮੁੱਖ ਗੁਰਦੁਆਰੇ, ਕਿਉਂਕਿ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਰੌਕਵਿਲ 'ਚ ਮੀਟਿੰਗ ਹੋਈ, ਉਹਨਾਂ ਦੀ ਉਹ ਹੋਸਟ ਕਰ ਰਹੇ ਸੀ,
ਪਰ ਬਾਕੀ ਗੁਰਦੁਆਰਾ ਸਾਹਿਬ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਉਹਨਾਂ 'ਚ ਗੁਰੂ ਨਾਨਕ ਫਾਊਂਡੇਸ਼ਨ ਆਫ ਅਮਰੀਕਾ, ਸਿਲਵਰ ਸਪ੍ਰਿੰਗਸ ਮੈਰੀਲੈਂਡ, ਇਹਨੂੰ GNFA ਵੀ ਕਹਿੰਦੇ ਨੇ, ਇਹ ਵੀ ਦੂਸਰਾ ਸਭ ਤੋਂ ਪੁਰਾਣੇ ਗੁਰਦੁਆਰਿਆਂ 'ਚੋਂ ਇਸ ਇਲਾਕੇ 'ਚ। ਗੁਰਦੁਆਰਾ ਗੁਰੂ ਗਿਆਨ ਸਾਗਰ, ਬਰਟਨਸਵਿਲ, ਮੈਰੀਲੈਂਡ। ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ, ਰੈਂਡਲਸਟਾਊਨ, ਮੈਰੀਲੈਂਡ। ਸਿੱਖ ਸੈਂਟਰ ਆਫ ਮੈਨਾਸਸ, ਵਰਜੀਨੀਆ। ਸਿੱਖ ਫਾਊਂਡੇਸ਼ਨ ਆਫ ਵਰਜੀਨੀਆ, ਫੇਅਰਫੈਕਸ ਸਟੇਸ਼ਨ, ਵਰਜੀਨੀਆ। ਸਿੱਖ ਗੁਰਦੁਆਰਾ DC, ਵਾਸ਼ਿੰਗਟਨ DC, ਜਿੱਥੋਂ ਦਾ ਗ੍ਰੰਥੀ ਸੁਰਿੰਦਰ ਸਿੰਘ ਵੀ ਸ਼ਾਮਲ ਹੈ, ਉਹਨਾਂ ਦੇ ਪਰਿਵਾਰ ਦੇ ਵੀ ਔਰ ਸਾਰੀ ਮੈਨੇਜਮੈਂਟ ਉਹਨਾਂ ਦੀ ਉੱਥੇ ਆਈ। ਸਿੱਖ ਗੁਰਦੁਆਰਾ ਆਫ ਗ੍ਰੇਟਰ ਵਾਸ਼ਿੰਗਟਨ, ਸ਼ੈਂਟਲੀ, ਵਰਜੀਨੀਆ। ਸਿੱਖ ਮਿਸ਼ਨ ਆਫ ਵਰਜੀਨੀਆ, ਹੈਰੰਡਨ, ਵਰਜੀਨੀਆ। ਸਿੱਖ ਸਿੰਘ ਸਭਾ ਗੁਰਦੁਆਰਾ, ਸੈਂਟਰਵਿਲ, ਵਰਜੀਨੀਆ। ਤੇ ਸਿੱਖ ਸੁਸਾਇਟੀ ਆਫ ਬਾਲਟੀਮੋਰ, ਡੰਡਾਕ, ਮੈਰੀਲੈਂਡ। ਸੋ ਇਹ 11 ਗੁਰਦੁਆਰੇ ਜਿਹੜੇ ਨੇ ਔਰ 5 ਜਿਹੜੀਆਂ ਮੈਂ ਪਹਿਲਾਂ ਸੰਸਥਾਵਾਂ ਜਿਨ੍ਹਾਂ ਦੇ ਅੱਗੋਂ 50 ਜਾਂ ਮੈਂਬਰ ਨੇ ਔਰ ਕਾਂਗਰਸਮੈਨ ਨੇ, ਉਹਨਾਂ ਨੇ ਸ਼ਮੂਲੀਅਤ ਕੀਤੀ। ਔਰ ਉਹਨਾਂ ਨੇ ਜਿਹੜੀ ਸਟੇਟਮੈਂਟ ਇਸ ਮੌਕੇ, ਹਾਲਾਂਕਿ ਪਹਿਲਾਂ ਇਹ ਕਿਹਾ ਗਿਆ ਸੀ, ਸਾਨੂੰ ਵੀ ਅਪਰੋਚ ਕੀਤਾ ਸੀ ਜਿਹੜੇ ਇਹ ਕਮੇਟੀ, ਪਿਛਲੀ ਵਾਰੀ ਉਹਨਾਂ ਨੇ ਜਿਹੜੀ ਸਿੰਘ ਸਭਾ 'ਚ ਮੀਟਿੰਗ ਹੋਈ, ਇੱਕ ਸ਼ਾਇਦ 5 ਮੈਂਬਰੀ ਕਮੇਟੀ ਬਣਾਈ ਸੀ ਕਿ ਜਿਹੜੀ ਕੋਆਰਡੀਨੇਟ ਕਰੇਗੀ ਔਰ ਦਰਸ਼ਕ ਜਿਹੜੇ ਨੇ ਉਹ ਸਕਰੀਨ ਦੇ ਉੱਤੇ ਦੇਖ ਰਹੇ ਨੇ। ਤੇ ਉਹਨਾਂ ਦੇ ਕੋਆਰਡੀਨੇਟਰ ਜਿਹੜੇ ਨੇ ਕਮੇਟੀ ਦੇ, ਪਵਨ ਸਿੰਘ ਔਲਖ ਨੇ, ਉਹਨਾਂ ਨੇ ਅਪਰੋਚ ਕੀਤਾ ਸੀ ਕਿ ਵੀ ਅਸੀਂ ਇਸ ਤਰ੍ਹਾਂ ਮੀਟਿੰਗ ਕਰਨੀ ਹੈ। ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਤੇ TV 84 ਵੀ ਉਹਨੂੰ ਕਵਰ ਕਰੇ, ਕਿਉਂਕਿ ਦੂਸਰੇ TV ਚੈਨਲਸ ਨੇ ਵੀ ਓਕੇ ਕੀਤਾ ਸੀ। ਹਾਲਾਂਕਿ ਮੌਕੇ ਤੇ ਜਦੋਂ ਸਾਡੇ TV 84 ਦੀ ਟੀਮ ਔਰ ਦੂਸਰੇ ਵੀ ਚੈਨਲ ਆਏ, ਉਹਨਾਂ ਨੇ ਇਨ ਦਾ ਐਂਡ ਕਿਹਾ ਕਿ ਜੀ ਨਹੀਂ, ਮੀਟਿੰਗ ਨਹੀਂ ਕਵਰ ਕਰਨੀ ਹੈ, ਕਿਉਂਕਿ ਉਹਦੇ ਨਾਲੋਂ ਅਸੀਂ ਜਦੋਂ ਕਲੋਜ਼ਿੰਗ ਸਾਡੀ ਹੋਏਗੀ, ਜਿਹੜੀ ਸਟੇਟਮੈਂਟ ਹੈ ਉਹਨੂੰ ਕਵਰ ਕੀਤਾ ਜਾਏ। ਸੋ ਕੁੱਲ ਮਿਲਾ ਕੇ ਉਹਦੀ ਫੁਟੇਜ ਵੀ ਹੈ ਔਰ ਜਿਹੜੀ ਹੈ ਇਸ ਨੂੰ ਸਾਡੇ ਆਲਰੇਡੀ ਅਪਲੋਡ ਹੋ ਜਾਏਗਾ ਇੱਕ ਅੱਧੇ ਦਿਨ 'ਚ, ਦਰਸ਼ਕ ਦੇਖ ਸਕਦੇ ਨੇ ਬੈਕਗਰਾਊਂਡ 'ਚ। ਸੋ ਜਿਹੜੀ ਜੁਆਇੰਟ ਸਟੇਟਮੈਂਟ ਉਹਨਾਂ ਨੇ ਦਿੱਤੀ ਇਹਨਾਂ ਸਾਰੇ ਨੁਮਾਇੰਦਿਆਂ ਨੇ, ਉਹ ਮੈਂ ਸਾਂਝੀ ਕਰਨਾ ਚਾਹੁੰਦਾ ਤਾਂ ਕਿ ਰਿਜ਼ੋਲਵ ਦਾ ਪਤਾ ਲੱਗੇ ਕਿ ਵੀ ਕੀ ਹੈ। ਜੁਆਇੰਟ ਸਟੇਟਮੈਂਟ ਆਫ ਦਾ ਗੁਰਦੁਆਰਾਜ਼ ਐਂਡ ਸਿੱਖ ਆਰਗੇਨਾਈਜੇਸ਼ਨਸ ਔਨ ਵਾਇਓਲੇਸ਼ਨ ਆਫ ਅੰਮ੍ਰਿਤ ਸੈਰੇਮਨੀ of Sikh Rahat Maryada. We, the representatives of Washington metropolitan area Gurdwaras and Sikh organizations have gathered here at Guru Gobind Singh Foundation to discuss the violation of Amrit Maryada. ਕਿ ਅਸੀਂ ਇਸ ਮੈਟਰੋ ਏਰੀਆ ਦੇ ਗੁਰਦੁਆਰੇ ਔਰ ਸੰਸਥਾਵਾਂ ਇੱਥੇ ਇਕੱਠੀਆਂ ਹੋਈਆਂ ਤਾਂ ਕਿ ਜਿਹੜੀ ਅੰਮ੍ਰਿਤ ਮਰਿਆਦਾ ਦੀ ਤੋਹੀਨ ਹੋਈ ਹੈ, ਬੇਹੁਰਮਤੀ ਹੋਈ ਹੈ, ਉਸ ਬਾਰੇ ਵਿਚਾਰ ਕਰੀਏ। This gathering was to finalize of the original statement drafted at Singh Sabha Gurdwara on May 4th, 2016 ਜਿਹੜੀ 4 ਮਈ 2016 ਨੂੰ ਸਿੰਘ ਸਭਾ ਗੁਰਦੁਆਰੇ 'ਚ ਬਿਆਨ ਤਿਆਰ ਕੀਤਾ ਗਿਆ ਸੀ, ਉਸ ਨੂੰ ਅਸੀਂ ਫਾਈਨਲਾਈਜ਼ ਕੀਤਾ। After deliberations, the gathered representatives expressed their dismay and outrage at the actions of Bhai Kuldeep Singh of Sikh Sangat of Virginia and his associates, including Bhai Surinder Singh, Amarjit Singh Narula, Gurdeep Singh Ahluwalia and Rajinder Singh Bakshi। ਉਹਨਾਂ ਨੇ ਕਿਹਾ ਕਿ ਆਪਸੀ ਡੂੰਘੀ ਵਿਚਾਰ ਤੋਂ ਬਾਅਦ ਇਕੱਠੇ ਹੋਏ ਨੁਮਾਇੰਦਿਆਂ ਨੇ ਕੁਲਦੀਪ ਸਿੰਘ, ਜਿਹੜਾ ਕਿ ਸਿੱਖ ਸੰਗਤ ਆਫ ਵਰਜੀਨੀਆ ਨਾਲ ਸੰਬੰਧਿਤ, ਉਸਦੇ ਔਰ ਉਹਦੇ ਜਿਹੜੇ ਸਾਥੀ ਜਿਨ੍ਹਾਂ 'ਚ ਭਾਈ ਸੁਰਿੰਦਰ ਸਿੰਘ, ਅਮਰਜੀਤ ਸਿੰਘ ਨਰੂਲਾ, ਗੁਰਦੀਪ ਸਿੰਘ ਆਹਲੂਵਾਲੀਆ, ਰਜਿੰਦਰ ਸਿੰਘ ਬਖਸ਼ੀ ਸ਼ਾਮਲ ਨੇ, ਉਹਨਾਂ ਦੇ ਉੱਤੇ ਵਿਚਾਰ ਕਰਨ ਤੋਂ ਬਾਅਦ ਅਸੀਂ ਆਪਣਾ ਜਿਹੜਾ ਆਊਟਰੇਜ ਐਂਡ ਡਿਸਮੇ ਹੁੰਦਾ ਹੈ ਕਿ ਵੀ ਅਸੀਂ ਆਪਣਾ ਗੁੱਸਾ ਔਰ ਰੋਸ ਦਾ ਜਿਹੜਾ ਇਜ਼ਹਾਰ ਕਰਦੇ ਹਾਂ ਉਹਨਾਂ ਦੀ ਇਸ ਕਰਤੂਤ ਦੇ ਉੱਤੇ। We strongly condemn this serious transgression by these individuals। ਇਹ ਜਿਹੜੇ ਵਿਅਕਤੀ ਨੇ, ਇਹਨਾਂ ਵੱਲੋਂ ਕੀਤੀ ਗਈ ਇਸ ਕਰਤੂਤ ਨੂੰ ਅਸੀਂ ਪੂਰੀ ਤੌਰ ਦੇ ਉੱਤੇ ਜਿਹੜੀ ਹੈ ਇਸ ਦੀ ਨਿਖੇਧੀ ਕਰਦੇ ਹਾਂ, ਜਿਹੜੀ ਕਿ ਕਰਤੂਤ ਇਹਨਾਂ ਨੇ ਕੀਤੀ। No single individual or organization has the right to change the Amrit guidelines as set by Sikh Rahat Maryada। ਕਿ ਕਿਸੇ ਵੀ ਨਿੱਜੀ ਵਿਅਕਤੀ, ਇੱਕ ਵਿਅਕਤੀ ਜਾਂ ਸੰਸਥਾ ਨੂੰ ਇਹ ਹੱਕ ਹਾਸਲ ਨਹੀਂ ਹੈ ਕਿ ਜਿਹੜੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਅੰਮ੍ਰਿਤ ਛਕਾਉਣ ਦੀਆਂ ਗਾਈਡਲਾਈਨਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਕੋਈ ਉਹ ਤਬਦੀਲੀ ਕਰ ਸਕੇ। We strongly urge Kuldeep Singh and his associates to desist from further irresponsible acts and submit to correcting themselves according to the Panthik traditions। ਅਸੀਂ ਕੁਲਦੀਪ ਸਿੰਘ ਤੇ ਉਸ ਦੇ ਸਾਥੀਆਂ ਨੂੰ ਇਹ ਜ਼ੋਰਦਾਰ ਜਿਹੜੀ ਹੈ ਉਹ ਬੇਨਤੀ ਕਰਦੇ ਕਿ ਉਹ ਅੱਗੋਂ ਤੋਂ ਇਸ ਕਿਸਮ ਦਾ ਜਿਹੜਾ ਗੈਰ ਜ਼ਿੰਮੇਵਾਰ ਬਿਹੇਵੀਅਰ ਔਰ ਗੈਰ ਜ਼ਿੰਮੇਵਾਰ ਉਹਨਾਂ ਦੀਆਂ ਕਰਤੂਤਾਂ ਨੇ ਉਹਨਾਂ ਤੋਂ ਬਾਜ਼ ਆਉਣ
ਔਰ ਉਹ ਆਪਣੇ ਆਪ ਨੂੰ ਸਿੱਖ ਰਵਾਇਤ ਮੁਤਾਬਕ ਜੋ ਗੁਨਾਹ ਉਹਨਾਂ ਨੇ ਕੀਤਾ ਹੈ ਉਸ ਦੇ ਲਈ ਬਖਸ਼ਾਣ। The Sikh community should be aware that this act is to be considered a major violation. ਸਿੱਖ ਕੌਮ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝਦੀ ਹੈ ਔਰ ਸਮਝਣਾ ਚਾਹੀਦਾ ਹੈ ਕਿ ਇਹ ਬਹੁਤ ਵੱਡੀ ਜਿਹੜੀ ਹੈ ਤੋਹੀਨ ਹੈ ਸਿੱਖ ਰਹਿਤ ਮਰਿਆਦਾ ਦੀ। We appeal and caution the Sikh community not to be misled by individuals who are attempting to cause confusion and disorder in the Panth and are deliberately undermining the Panthak unity. ਅਸੀਂ ਇਹ ਵੀ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ ਕਿ ਉਹ ਇਹੋ ਜਿਹੇ ਵਿਅਕਤੀਆਂ ਵੱਲੋਂ ਜਿਹੜੇ ਕਿ ਜਾਣ ਬੁੱਝ ਕੇ ਕੌਮ ਦੇ ਵਿੱਚ ਭੰਬਲ ਭੂਸਾ ਪਾ ਰਹੇ ਨੇ ਔਰ ਪੰਥ ਦੇ ਵਿੱਚ ਇੱਕ ਬੇਯਕੀਨੀ ਦੀ ਹਾਲਤ ਬਣਾਉਣਾ ਚਾਹੁੰਦੇ ਨੇ, ਬਣਾਉਣ ਦੀ ਕੋਸ਼ਿਸ਼ 'ਚ ਨੇ, ਗੁੰਮਰਾਹ ਕਰ ਰਹੇ ਨੇ, ਇਹਨਾਂ ਤੋਂ ਉਹ ਪੂਰੀ ਤਰ੍ਹਾਂ ਸੁਚੇਤ ਰਹਿਣ ਔਰ ਇਹਨਾਂ ਨੂੰ ਜਿਹੜਾ ਚੰਗੀ ਤਰ੍ਹਾਂ ਇਹਨਾਂ ਤੋਂ ਜਿਹੜਾ ਹੈ ਬਾਖਬਰ ਰਹਿਣ। ਸੋ ਇਹ ਸਟੇਟਮੈਂਟ ਅਸੀਂ ਸਮਝਦੇ ਹਾਂ ਵੀ ਇਹਦੇ 'ਚ ਉਹਨਾਂ ਨੇ ਉਹਨੂੰ 2 ਹਫ਼ਤੇ ਦਾ ਟਾਈਮ ਦਿੱਤਾ ਹੈ। ਇਸ ਤੋਂ ਬਾਅਦ ਇੱਕ ਵੱਡੀ ਮੀਟਿੰਗ ਜਿਹੜੀ ਹੈ ਈਸਟ ਕੋਸਟ ਸਿੱਖ ਗੁਰਦੁਆਰਾ ਕੋਆਰਡੀਨੇਸ਼ਨ ਕਮੇਟੀ ਦੀ ਉਸ ਦੇ ਉੱਤੇ ਫਰਦਰ ਕਾਰਵਾਈ ਕਰੇਗੀ। ਸੋ ਇਹ ਇੱਕ ਤਰੀਕਾ ਹੁੰਦਾ ਹੈ ਕਿ ਜਦੋਂ ਵੀ ਤੁਸੀਂ ਕਿਸੇ ਨੂੰ, ਇਹਦਾ ਮਤਲਬ ਹੈ ਕਿ ਵੀ ਗਿਲਟੀ ਉਹਨੂੰ ਪ੍ਰੋਨਾਊਂਸ ਕਰ ਦਿੱਤਾ ਹੈ ਜੀ, ਗੁਨਾਹਗਾਰ ਐਲਾਨ ਦਿੱਤਾ ਹੈ, ਮੌਕਾ ਵੀ ਦਿੱਤਾ ਹੈ ਵੀ ਕੱਲ ਨੂੰ ਜਦੋਂ ਕੋਈ ਸਟਰੋਂਗ ਐਕਸ਼ਨ ਬਾਈਕਾਟ ਦਾ ਔਰ ਦੂਸਰਾ ਕੋਈ ਲਿਆ ਜਾਂਦਾ ਹੈ ਤੇ ਕਿਸੇ ਨੂੰ ਇਹ ਨਾ ਲੱਗੇ ਕਿ ਜੀ ਉਹਨੂੰ ਤਾਂ ਸੁਣਨ ਦਾ ਮੌਕਾ ਹੀ ਨਹੀਂ ਦਿੱਤਾ ਹੈ ਜਾਂ ਉਸ ਨੂੰ ਜਿਹੜਾ ਤੁਸੀਂ ਮੌਕਾ ਹੀ ਨਹੀਂ ਦਿੱਤਾ ਸੁਧਰਨ ਦਾ। ਸੋ ਜ਼ਾਹਰ ਹੈ ਕਿ ਜੇ ਹੁਣ ਵਾਸ਼ਿੰਗਟਨ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਨੇ ਆ ਕੇ ਮੁਆਫੀ ਮੰਗੀ ਹੈ ਔਰ ਗ੍ਰੰਥੀ ਨੂੰ ਉਹਨਾਂ ਨੇ ਕਿਵੇਂ ਡੀਲ ਕਰਨਾ, ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਸੁਚੱਜਾ ਤਰੀਕਾ ਹੈ ਔਰ ਅਸੀਂ ਇਸ ਫੈਸਲੇ ਨੂੰ ਜਿਹੜਾ ਕਿ ਮੈਟਰੋਪੋਲੀਟਨ ਸਿੱਖ ਗੁਰਦੁਆਰਾ ਸਾਹਿਬਾਨ ਦੇ ਨੁਮਾਇੰਦਿਆਂ ਨੇ ਔਰ ਬਾਕੀ ਆਰਗੇਨਾਈਜੇਸ਼ਨਸ ਨੇ ਮਿਲ ਕੇ ਲਿਆ, ਅਸੀਂ ਇਹਨੂੰ ਫੁੱਲੀ ਐਂਡੋਰਸ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।